ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਐਂਡ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ ਤੇ ਆਪਣੇ ਸੁਝਾਅ ਵੀ ਉਹਨਾਂ ਨੂੰ ਦੱਸੇ। ਆਈ ਹੋਪ ਉਹਨਾਂ ਨੂੰ ਪਸੰਦ ਵੀ ਆਏ ਹੋਣਗੇ। ਤੇ ਹੁਣ ਅਸੀਂ ਆਪਣੀ ਈਮੇਲ ਤੇ ਮੈਸੇਜ ਦਾ ਇੱਥੇ ਹੀ ਆਪਣਾ ਸਿਲਸਿਲਾ ਬੰਦ ਕਰਦੇ ਹਾਂ ਤੇ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। ਤੇ ਅੱਜ 17 ਮਈ 2013 4 ਜੇਠ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਇਤਿਹਾਸ ਅਤੇ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। 1762 ਦੇ ਵਿੱਚ ਸਿੱਖਾਂ ਨੇ ਸਰਹੰਦ ਤੇ ਹਮਲਾ ਕੀਤਾ, ਜ਼ੈਨ ਖਾਨ ਨੂੰ ਸਬਕ ਸਿਖਾਇਆ, ਕਿਉਂਕਿ ਇਸ ਤੋਂ ਪਹਿਲਾਂ ਵੱਡਾ ਘੱਲੂਘਾਰਾ ਜਿਹੜਾ ਕੁੱਪ ਔਰ ਹੀੜਾ ਬਰਨਾਲੇ ਦੇ ਨੇੜੇ ਆ ਹੋ ਕੇ ਹਟਿਆ ਸੀ, ਜਿਹਦੇ 'ਚ ਲਗਭਗ ਅੱਧੀ ਸਿੱਖ ਕੌਮ ਜਿਹੜੀ ਹੈ ਉਹ ਜਿਹੜੀ ਹੈ ਖਤਮ ਹੋ ਗਈ ਸੀ ਔਰ ਜਿਹੜੇ ਸਰਵਾਈਵਰ ਵੀ ਸੀ ਉਹਨਾਂ 'ਚ ਵੀ ਸਾਰੇ ਜ਼ਖਮੀ ਸੀ। ਲੇਕਿਨ ਇਹ ਅਬਦਾਲੀ ਅਜੇ ਲਾਹੌਰ ਹੀ ਬੈਠਾ ਸੀ, ਸੋ ਜ਼ੈਨ ਖਾਨ ਨੂੰ ਸਬਕ ਸਿਖਾਉਣਾ ਜਿਹੜਾ ਸੀ ਇਹ ਸਿੱਖਾਂ ਦੀ ਡਿਟਰਮੀਨੇਸ਼ਨ ਦਾ ਸਬੂਤ ਸੀ ਕਿ ਅਸੀਂ ਹਾਰ ਮੰਨੀ ਨਹੀਂ ਜੀ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 13 ਅਪ੍ਰੈਲ 1978 ਨੂੰ ਨਰਕਧਾਰੀ ਸ੍ਰੀ ਅੰਮ੍ਰਿਤਸਰ ਸ਼ਹਿਰ 'ਚ ਆ ਕੇ 13 ਸਿੰਘਾਂ ਨੂੰ ਸ਼ਹੀਦ ਕਰਦੇ ਨੇ ਜੀ। ਸਿੱਖ ਕੌਮ ਦੇ ਵਿੱਚ ਉਦਾਸੀ ਵੀ ਸੀ, ਗੁੱਸਾ ਵੀ ਸੀ, ਪਰ ਡਾਇਰੈਕਸ਼ਨ ਨਹੀਂ ਸੀ ਕਿ ਕੀ ਕੀਤਾ ਜਾਏ ਜੀ। ਔਰ ਇਸ ਬਾਰੇ ਅੱਜ ਦੇ ਦਿਨ ਹੀ 1978 ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਬਹੁਤ ਵੱਡਾ ਪੰਥਕ ਵਿਦਵਾਨਾਂ ਦਾ, ਸਕਾਲਰਸ ਦਾ ਔਰ ਅੱਡ ਜਿਹੜੇ ਸਾਡੇ ਗਰੁੱਪ ਨੇ ਉਹਨਾਂ ਦਾ ਇਕੱਠ ਸੱਦਿਆ ਗਿਆ, ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ। ਸ਼੍ਰੋਮਣੀ ਕਮੇਟੀ ਨੇ ਵੀ ਇਸ 'ਚ ਕੋਆਪਰੇਟ ਕੀਤਾ ਔਰ ਇਹਦੇ 'ਚੋਂ 7 ਮੈਂਬਰਾਂ ਦੀ ਇੱਕ ਕਮੇਟੀ ਬਣਾਈ ਗਈ ਜਿਹਨੇ ਫੈਸਲਾ ਕਰਨਾ ਸੀ ਕਿ ਕੀ ਕਾਰਵਾਈ ਨਰਕਧਾਰੀਆਂ ਦੇ ਖਿਲਾਫ ਕੀਤੀ ਜਾਏ। ਉਹ 7 ਮੈਂਬਰੀ ਕਮੇਟੀ ਸਰ ਕਪੂਰ ਸਿੰਘ, ਸਰ ਗੁਰਦਿੱਤ ਸਿੰਘ, ਗਿਆਨੀ ਲਾਲ ਸਿੰਘ, ਗਿਆਨੀ ਪ੍ਰਤਾਪ ਸਿੰਘ, ਪ੍ਰਿੰਸੀਪਲ ਸਤਬੀਰ ਸਿੰਘ, ਪ੍ਰੋਫੈਸਰ ਪ੍ਰਕਾਸ਼ ਸਿੰਘ ਤੇ ਉਸ ਵੇਲੇ ਦੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਸਾਧੂ ਸਿੰਘ ਭੌਰਾ ਜੀ, ਇਹ ਸ਼ਾਮਲ ਹੋਏ। ਸੋ ਇਹ 7 ਮੈਂਬਰੀ ਕਮੇਟੀ ਨੇ ਬੇਸ਼ੱਕ ਡਰਾਫਟਿੰਗ ਇਹ ਵੀ ਮੇਨ ਜਿਹੜੇ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਆਇਆ 10 ਜੂਨ 1978 ਨੂੰ ਸਰ ਕਪੂਰ ਸਿੰਘ ਦੀ ਡਰਾਫਟਿੰਗ ਸੀ, ਪਰ ਇਹਦੇ 'ਚੋਂ ਇੱਕ ਗੱਲ ਸਾਹਮਣੇ ਆਈ ਕਿ ਇਹ ਇਵੇਂ ਨਹੀਂ ਹੋਇਆ ਵੀ ਜਥੇਦਾਰ ਆਪ ਬੈਠ ਕੇ ਕੋਈ ਹੁਕਮਨਾਮਾ ਜਾਰੀ ਕਰ ਦੇਣ। ਇਸ ਤਰ੍ਹਾਂ ਨਹੀਂ ਸੀ ਹੁੰਦਾ। ਪਰੰਪਰਾ ਤਾਂ ਇਹੀ ਸੀ, ਸਰਬੱਤ ਖਾਲਸਾ ਵੇਲੇ ਵੀ ਇਹ ਸੀ ਕਿ ਪੰਥ ਬੈਠ ਕੇ ਕੰਸੈਂਸਸ ਕਰੇ ਔਰ ਇਹ ਜਿਹੜਾ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਵੀ 10 ਜੂਨ 1978 ਨੂੰ ਆਇਆ, ਇਹਦੇ ਲਈ ਇੱਕ ਪ੍ਰੋਸੈਸ ਫੋਲੋ ਕੀਤੀ ਗਈ ਸੀ। ਪਹਿਲਾਂ ਨੁਮਾਇੰਦਾ ਇਕੱਠ ਸਿੱਖਾਂ ਦਾ, ਉਹਦੇ 'ਚੋਂ ਫਿਰ ਇੱਕ ਬਣੀ ਕਮੇਟੀ, ਫਿਰ ਉਹਨਾਂ ਦਾ ਕੰਸੈਂਸਸ ਦੇ ਨਾਲ ਫੈਸਲਾ। ਇਸ ਲਈ ਨਰਕਧਾਰੀਆਂ ਦੇ ਖਿਲਾਫ ਜਿਹੜਾ ਹੁਕਮਨਾਮਾ ਹੈ ਉਹ ਅੱਜ ਤੱਕ ਵੀ ਮੰਨਿਆ ਜਾਂਦਾ। ਈਵਨ ਕਾਂਗਰਸੀਆਂ ਨੇ ਵੀ ਨਹੀਂ ਸੀ ਡੇਅਰ ਕੀਤਾ ਕਿ ਉਸ ਦੀ ਵਿਰੋਧਤਾ ਕਰਨ। ਵਰਲਡ ਹਿਸਟਰੀ 'ਚ 1540 ਦੇ ਵਿੱਚ ਸ਼ੇਰ ਸ਼ਾਹ ਸੂਰੀ ਨੇ ਹਮਾਯੂੰ ਨੂੰ ਹਰਾਇਆ। ਹਮਾਯੂੰ ਬਾਬਰ ਦਾ ਲੜਕਾ ਸੀ, ਉਹ ਦੌੜ ਕੇ ਈਰਾਨ ਚਲਾ ਗਿਆ, ਭਾਵੇਂ ਕੁਝ ਸਾਲ ਬਾਅਦ ਈਰਾਨ ਤੋਂ ਫੌਜ ਲੈ ਕੇ ਉਹਨੇ ਸ਼ੇਰ ਸ਼ਾਹ ਸੂਰੀ ਦੇ ਮੁੰਡੇ ਤੋਂ ਰਾਜ ਵਾਪਸ ਲਿਆ। ਪਰ ਸ਼ੇਰ ਸ਼ਾਹ ਸੂਰੀ ਨੇ ਲਗਭਗ 13-14 ਸਾਲ ਦੇ ਵਿੱਚ 12-13 ਸਾਲ 'ਚ ਇੰਨੇ ਕੁ ਰਿਮਾਰਕੇਬਲ ਕੰਮ ਕੀਤੇ। ਅੱਜ ਵੀ ਜਿਹੜੀ GT ਰੋਡ ਹੈ ਜਿਹੜੀ ਇੱਧਰੋਂ ਕਾਬਲ ਤੋਂ ਕਲਕੱਤੇ ਤੱਕ ਜਾਂਦੀ ਹੈ, ਉਹਦਾ ਨਾਂ ਅੱਜ ਵੀ ਸ਼ੇਰ ਸ਼ਾਹ ਸੂਰੀ ਮਾਰਗ ਰੱਖਿਆ ਹੋਇਆ ਹੈ। ਉਹਦਾ ਕਾਰਨ ਹੈ ਕਿ ਉਸ ਨੇ ਹੀ ਹਾਈਵੇ ਡਿਵੈਲਪ ਕੀਤਾ, ਅੰਨ ਦੇ ਬਿਨ ਹੋਣੇ ਚਾਹੀਦੇ ਨੇ, ਇਹ ਡਿਵੈਲਪ ਕੀਤਾ, ਜ਼ਮੀਨਾਂ ਮਾਪਣ ਦਾ ਸਿਸਟਮ ਡਿਵੈਲਪ ਕੀਤਾ ਔਰ 10-12 ਸਾਲ ਦੇ ਵਿੱਚ ਇੰਨਾ ਜ਼ਬਰਦਸਤ ਸਿਸਟਮ ਦਿੱਤਾ ਕਿ ਕੋਈ ਚੋਰੀ ਚਕਾਰੀ ਡਕੈਤੀ ਇਸ ਕਿਸਮ ਦੀ ਗੱਲ ਜਿਹੜੀ ਉਹ ਨਹੀਂ ਸੀ। ਸੋ ਅੱਜ ਇੰਡੀਆ, ਪਾਕਿਸਤਾਨ ਜਾਂ ਇਹ ਸਾਰੀਆਂ ਹਕੂਮਤਾਂ ਜਿਨ੍ਹਾਂ ਦੇ ਕੋਲ ਇੰਨੀ ਫੌਜ, ਇੰਨੀ ਮਸ਼ੀਨਰੀ, ਇੰਨੇ ਬਜਟ ਨੇ, ਇਹ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਹੱਲ ਨਹੀਂ ਕਰ ਸਕੀਆਂ। ਸੋ ਇਹ ਕ੍ਰੈਡਿਟ ਸ਼ੇਰ ਸ਼ਾਹ ਸੂਰੀ ਨੂੰ ਜਾਂਦਾ ਕਿ ਉਹਨੇ ਸਾਬਤ ਕਰ ਦਿੱਤਾ ਸੀ ਕਿ ਜੇ ਵਿਲ ਹੋਏ ਤੇ ਭਾਵੇਂ ਤੁਹਾਡੇ ਕੋਲ ਥੋੜਾ ਸਮਾਂ ਵੀ ਤੁਹਾਨੂੰ ਮਿਲੇ, ਤੁਸੀਂ ਕਿੰਨੀਆਂ ਵੱਡੀਆਂ ਤਬਦੀਲੀਆਂ ਕਰ ਸਕਦੇ ਹੋ। 1792 'ਚ ਨਿਊਯਾਰਕ ਸਟਾਕ ਐਕਸਚੇਂਜ ਸ਼ੁਰੂ ਹੋਈ। 1814 'ਚ ਡੈਨਮਾਰਕ ਨੇ ਜਿਹੜਾ ਨਾਰਵੇ ਹੈ ਉਹ ਸਵੀਡਨ ਨੂੰ ਦੇ ਦਿੱਤਾ ਔਰ ਉਹੀ ਅੱਜ ਉਹਨਾਂ ਦਾ ਨੈਸ਼ਨਲ ਡੇ ਵੀ ਹੁੰਦਾ। 1940 ਦੇ ਵਿੱਚ ਜਰਮਨ ਨੇ ਬ੍ਰਸਲਸ ਨੂੰ ਆਕੂਪਾਈ ਕੀਤਾ ਤੇ ਨਾਲ ਹੀ ਫਰਾਂਸ ਦੇ ਉੱਤੇ ਹਮਲਾ ਸ਼ੁਰੂ ਕੀਤਾ ਔਰ 1990 ਦੇ ਵਿੱਚ ਯੂਰਪੀਅਨ ਕੋਰਟ ਨੇ ਇਹ ਫੈਸਲਾ ਦਿੱਤਾ ਕਿ ਮੈਨ ਐਂਡ ਵਿਮਨ ਇਹਨਾਂ ਦੀ ਇੱਕੋ ਜਿਹੀ ਪੈਨਸ਼ਨ ਹੋਏਗੀ। ਸੋ ਇਹ ਮੇਜਰ ਘਟਨਾਵਾਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਅਹਿਮੀਅਤ ਦੱਸੀ ਤੇ ਹੁਣ ਅਸੀਂ ਆਪਣੇ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ ਤੇ ਸਾਡਾ ਪਹਿਲਾ ਸਵਾਲ ਹੈ, ਕਾਬਲ ਵਿੱਚ ਨਾਟੋ ਕਾਫਲੇ ਤੇ ਹੋਏ ਹਮਲੇ ਵਿੱਚ 6 ਲੋਕ ਮਾਰੇ ਗਏ। ਡਾਕਟਰ ਸਾਹਿਬ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਦੇਖੋ, ਅਮਰੀਕਾ ਨੇ 2014 'ਚ, ਹੁਣ 2015 ਵੀ ਕਹਿੰਦੇ ਨੇ ਨਿਕਲਣ ਦਾ ਫੈਸਲਾ ਕੀਤਾ, ਬਟ ਅਫਗਾਨ ਬੈਠੇ ਨੇ, ਉਹ ਆਪਣੀ ਸਟਰੈਂਥ ਸ਼ੋਅ ਕਰ ਰਹੇ ਨੇ ਕਿ ਵੀ ਅਸੀਂ ਕਾਬਲ ਦੇ ਵਿੱਚ ਵੀ ਜਿੱਥੇ
1.5 ਲੱਖ ਫੌਜ ਨੈਟੋ ਅਮਰੀਕਾ ਦੀ ਬੈਠੀ ਹੋਈ ਹੈ। ਇਹ ਹਮਲਾ 2 ਮਹੀਨੇ ਦੇ ਵਿੱਚ ਦੂਸਰਾ ਹਮਲਾ ਹੈ। 6 ਬੰਦੇ ਮਰੇ ਨੇ, 37 ਜ਼ਖਮੀ ਨੇ। ਇੱਕ ਜਿਹੜਾ ਨੈਟੋ ਦਾ SUV ਸੀ ਵਹੀਕਲ ਉਹ ਪੂਰੀ ਤਰ੍ਹਾਂ ਡਿਸਟਰੋਏ ਹੋਈ ਹੈ ਔਰ ਉਹਨਾਂ ਨੇ ਬਾਰੂਦ ਨਾਲ ਭਰੀ ਇੱਕ ਕਾਰ ਜਿਹੜੀ ਸੀ ਫੌਜੀ ਕਾਫਲੇ ਦੇ ਜਿੱਥੋਂ ਉਹਨਾਂ ਦੀ ਨੈਟੋ ਦਾ ਗੁਜ਼ਰ ਰਿਹਾ ਸੀ ਉਸ ਤੇ ਰੱਖਿਆ, ਉਹਨੇ ਬਲਾਸਟ ਕੀਤੇ। ਸੋ ਇਹ ਵਿਲ ਸ਼ੋ ਕਰਦੇ, ਇਹਦੇ ਚੋਂ ਅਸੀਂ ਜਿਵੇਂ ਆਲਰੇਡੀ ਕਿਹਾ ਵੀ ਨੈਟੋ ਜਾਂ ਅਮਰੀਕਾ ਲੜਾਈ ਹਾਰ ਚੁੱਕਾ ਹੈ ਅਫਗਾਨਿਸਤਾਨ 'ਚ। ਇਹ ਘਟਨਾ ਜਿਹੜੀ ਵਾਪਰੀ ਹੈ ਪਿਛਲੇ ਦਿਨ ਹੀ ਇਹ ਸਾਬਤ ਕਰਦੀ ਹੈ ਕਿ ਇਹ ਗੱਲ ਠੀਕ ਹੈ ਵੀ ਕੰਟਰੋਲ ਇਹਨਾਂ ਦਾ ਨਹੀਂ ਹੈ ਉੱਥੇ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਲ ਨਾ ਹੀ ਤੇ ਕੋਈ ਜ਼ਮੀਨ ਹੈ ਤੇ ਨਾ ਹੀ ਉਹਨਾਂ ਕੋਲ ਕੋਈ ਕੈਸ਼ ਹੈ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਪਹਿਲਾ ਝੂਠ ਤਾਂ ਇਹ ਹੈ ਕਿ ਮਨਮੋਹਨ ਸਿੰਘ ਐਤਕੀ ਫੇਰ ਅਸਾਮ ਤੋਂ ਰਾਜ ਸਭਾ ਦੀ ਮੈਂਬਰੀ ਦੇ ਲਈ ਆਪਣਾ ਫਾਰਮ ਭਰਿਆ ਕਿ ਜੀ ਮੈਂ ਅਸਾਮ 'ਚ ਰਹਿੰਦਾ। ਨਾ ਮਨਮੋਹਨ ਸਿੰਘ ਦਾ ਬਾਪੂ ਅਸਾਮ 'ਚ ਜੰਮਿਆ, ਨਾ ਮਨਮੋਹਨ ਸਿੰਘ ਉੱਥੇ ਜੰਮਿਆ, ਨਾ ਹੀ ਮਨਮੋਹਨ ਸਿੰਘ ਰਹਿੰਦਾ ਉੱਥੇ। ਸੋ ਪਹਿਲਾ ਵੱਡਾ ਫਰਾਡ ਸਿਰਫ ਪੈਸੇ, ਕੋਈ ਰਿਸ਼ਵਤ ਲੈਣਾ ਹੀ ਜਾਂ ਨਾ ਲੈਣਾ ਹੀ ਕਿਸੇ ਦੇ ਇਮਾਨਦਾਰ ਜਾਂ ਚੋਰ ਹੋਣ ਦੀ ਨਿਸ਼ਾਨੀ ਨਹੀਂ ਹੁੰਦੀ। ਸੋ ਇਹ ਜਿਹੜੀਆਂ ਡੀਟੇਲਸ ਆਈਆਂ ਕਿ ਜੀ ਉਹਦੇ ਕੋਲ ਕੋਈ ਜ਼ਮੀਨ ਨਹੀਂ, ਨਗਦੀ ਨਹੀਂ, ਇਹ ਜਦੋਂ ਤੁਸੀਂ ਫਾਰਮ ਭਰਦੇ ਹੋ ਤੇ ਆਪਣੀਆਂ ਡੀਟੇਲਸ ਦਿੰਦੇ ਹੋ, ਪਰ ਜਿਹੜੀਆਂ ਇਸ ਤੋਂ ਬਿਨਾਂ ਨੇ ਹੈਡਲਾਈਨ ਤਾਂ ਲਵਾਤੀ ਅਖਬਾਰਾਂ 'ਚ। ਹੁਣ ਉਹਦੀ ਹਕੀਕਤ, ਜ਼ਮੀਨੀ ਹਕੀਕਤ ਇਹ ਹੈ ਕਿ ਉਹਨਾਂ ਦੇ ਅਕਾਊਂਟ ਦੇ ਵਿੱਚ 3 ਕਰੋੜ 87 ਲੱਖ ਰੁਪਈਆ ਜਿਹੜਾ ਉਹਨਾਂ ਦਾ ਸੇਵਿੰਗਸ ਦੇ ਵਿੱਚ ਪਿਆ ਹੈ। 2 ਰਿਹਾਇਸ਼ੀ ਜਾਇਦਾਦਾਂ ਨੇ। ਕੁੱਲ ਜਿਹੜੀਆਂ ਜਾਇਦਾਦਾਂ ਨੇ 2, ਉਹਨਾਂ ਦੀ ਕੀਮਤ 8 ਕਰੋੜ ਰੁਪਏ ਹੈ ਔਰ ਜਿਹੜੀ ਉਹਨਾਂ ਦੀ ਕੁੱਲ ਸਾਲਾਨਾ ਆਮਦਨ ਹੈ ਉਹ 40,51,000 ਹੈ। ਸੋ ਇਹ ਕਹਿਣਾ ਕਿ ਜੀ ਨਗਦੀ ਨਹੀਂ ਹੈ, ਫਲਾਣਾ ਨਹੀਂ ਹੈ, 8 ਕਰੋੜ ਤੇ 4 ਕਰੋੜ 12 ਕਰੋੜ ਕਿੰਨਿਆਂ ਕੋਲ ਉੱਥੇ ਹਿੰਦੁਸਤਾਨ ਦੇ 1 ਬਿਲੀਅਨ 200 ਮਿਲੀਅਨ ਲੋਕਾਂ ਚੋਂ ਕਿੰਨਿਆਂ ਨੂੰ ਅਫੋਰਡ ਹੁੰਦਾ। ਸੋ ਪਹਿਲਾ ਝੂਠ ਅਸਾਮ 'ਚ ਰਹਿਣ ਦਾ, ਇਸ ਤੁਸੀਂ ਝੂਠਾ ਰਿਹਾਇਸ਼ੀ ਕਿਰਾਏ ਤੇ ਮਕਾਨ ਲਿਆ, ਰਿਹਾਇਸ਼ ਦਿੰਦੇ ਹੋ। ਔਰ ਸੈਕੰਡ ਗੱਲ, ਤੁਸੀਂ ਸਾਰੇ ਕਰਪਟ ਲੋਕਾਂ ਦੇ ਇੱਕ ਅਕਾਊਂਟੈਂਟ ਬਣੇ ਹੋਏ ਹੋ। ਕਿਹੜਾ ਮਿਨਿਸਟਰ ਕਰਪਟ ਨਹੀਂ ਹੈ? ਸੋ ਜੇ ਤੁਹਾਡੇ ਨੱਕ ਥੱਲੇ ਕਰਪਸ਼ਨ ਹੋ ਰਹੀ ਹੈ, ਤੁਸੀਂ ਕਿਹੜੇ ਪਾਸਿਓਂ ਇਮਾਨਦਾਰ ਹੋ? ਸੋ ਇਹ ਇੱਕ ਉਹਨੂੰ ਇਮਾਨਦਾਰ ਪ੍ਰੋਜੈਕਟ ਕਰਨ ਲਈ ਖਬਰ ਲਵਾ ਦਿੱਤੀ ਹੈ ਕਿ ਜੀ ਉਹਦੇ ਕੋਲ ਕੋਈ ਜ਼ਮੀਨ ਨਹੀਂ ਤੇ ਕੋਈ ਨਗਦੀ ਨਹੀਂ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਵਾਲਾਂ ਦੇ ਜਵਾਬ ਦੱਸੇ ਸਾਡੇ ਦਰਸ਼ਕਾਂ ਨੂੰ। ਤੇ ਹੁਣ ਤੁਸੀਂ ਦੱਸੋ ਕਿ ਅੱਜ ਦਾ ਵਿਚਾਰ। ਅੱਜ ਵੀ ਅਸੀਂ ਸ਼ਾਹ ਹੁਸੈਨ ਜਿਹੜੇ ਲਹਿੰਦੇ ਪੰਜਾਬ 'ਚ ਅੱਜ ਵੀ ਉਹਨਾਂ ਦਾ ਬੜਾ ਰੁਤਬਾ ਹੈ। ਉਹਨਾਂ ਦੀਆਂ ਗਾਇਕੀ, ਉਹਨਾਂ ਦੀਆਂ ਲਿਖਤਾਂ ਜਿਹੜੀਆਂ ਨੇ ਬੜੇ ਮਸ਼ਹੂਰ ਗਾਇਕ ਉਹਨੂੰ ਗਾਉਂਦੇ ਨੇ ਔਰ ਅਸੀਂ ਵੀ ਉਰਲੇ ਪੰਜਾਬ ਜਾਂ ਦੁਨੀਆ ਭਰ ਦੇ ਜਿਹੜੇ ਪੰਜਾਬੀ ਪਿਆਰੇ ਨੇ ਉਹਨਾਂ ਦੀ ਜਿਹੜੀ ਟਕਸਾਲੀ ਪੰਜਾਬੀ ਹੈ, ਲਾਹੌਰੀ ਪੰਜਾਬੀ, ਉਸ ਨੂੰ ਅਸੀਂ ਇੰਜੋਏ ਕਰਦੇ ਹਾਂ। ਉਸ ਦੇ ਵਿੱਚ ਵੈਰਾਗ ਹੈ, ਉਸ ਦੇ ਵਿੱਚ ਕਸ਼ਿਸ਼ ਹੈ, ਉਸ ਦੇ ਵਿੱਚ ਇੱਕ ਅਧਿਆਤਮ ਦੇ ਨਾਲ ਜੁੜਿਆ ਜਿਹਨੂੰ ਅਸੀਂ ਪੈਂਗਸ ਆਫ ਸੈਪਰੇਸ਼ਨ ਕਹਿੰਦੇ ਹਾਂ, ਵਿਛੋੜੇ ਦੀ ਪੀੜ। ਉਸ ਦਾ ਉਹਨਾਂ ਨੇ ਬੜੇ ਕਾਵਿਕ ਅੰਦਾਜ਼ ਦੇ ਵਿੱਚ ਥਾਂ ਤੁਸੀਂ ਉਸ ਵਿਛੋੜੇ ਔਰ ਉਸ ਪੀੜ ਨੂੰ ਮਹਿਸੂਸ ਕਰਦੇ ਹੋ ਉਹਨਾਂ ਦੀਆਂ ਲਿਖਤਾਂ 'ਚ। ਉਹਨਾਂ ਦਾ ਇਹ ਵੀ ਜਿਹੜੀ ਰਾਈਟ ਅਪ ਹੈ ਆਸਾਵਰੀ ਰਾਗ ਦੇ ਵਿੱਚ ਹੈ। ਉਹਦੇ 'ਚ ਉਹਨਾਂ ਨੇ ਕਿਹਾ, ਜਿਤ ਵੱਲ ਮੈਂਡਾ ਮਿੱਤਰ ਪਿਆਰਾ ਉੱਥੇ ਵੰਝ ਆਖੀ ਮੈਂਡੀ ਆਜ਼ਜੀ ਵੋ, ਜੋਗਣ ਹੋਵਾਂ ਧੂਹਾਂ ਪਾਵਾਂ ਤੇਰੇ ਕਾਰਨ ਮੈਂ ਮਰ ਜਾਵਾਂ ਤੈਂ ਮਿਲਿਆ ਮੇਰੀ ਤਾਜ਼ਗੀ ਵੋ। ਜਿਤ ਵੱਲ ਮੈਂਡਾ ਮਿੱਤਰ ਪਿਆਰਾ, ਜਿੱਥੇ ਮੇਰਾ ਮਿੱਤਰ ਪਿਆਰ ਹੈ, ਉੱਥੇ ਵੰਝ, ਉੱਥੇ ਜਾ, ਇਹ ਪਠੋਹਾਰੀ ਹੈ, ਉੱਥੇ ਜਾ ਕੇ ਕੀ ਕਰ, ਜਿਤ ਵੱਲ ਮੈਂਡਾ ਮਿੱਤਰ ਪਿਆਰਾ ਉੱਥੇ ਵੰਝ ਆਖੀ ਮੈਂਡੀ ਆਜ਼ਜੀ ਵੋ, ਕਿ ਮੈਂ ਕਿਵੇਂ ਆਜ਼ਜ਼ ਹੈ, ਕਿਵੇਂ ਮੈਂ ਬੇਸਬਰੀ 'ਚ ਹੈ ਔਰ ਕਿਵੇਂ ਮੈਂ ਤਕਲੀਫ 'ਚ ਹੈ, ਮੈਂ ਕਿਸ ਹਾਲ 'ਚ ਹੈ, ਮੇਰੇ ਪਿਆਰੇ ਨੂੰ ਜਾ ਕੇ ਇਹ ਮੇਰਾ ਸੁਨੇਹਾ ਦੇਂ, ਜਿਤ ਵੱਲ ਮੈਂਡਾ ਮਿੱਤਰ ਪਿਆਰਾ ਉੱਥੇ ਵੰਝ ਆਖੀ ਮੈਂਡੀ ਆਜ਼ਜੀ ਵੋ, ਜੋਗਣ ਹੋਵਾਂ। ਉਸ ਵਿਛੋੜੇ ਦੇ ਵਿੱਚ ਤਾਂ ਮੈਂ ਜੋਗਣ ਹੋਣ ਨੂੰ ਫਿਰਦਾ ਕਿ ਮੈਂ ਸਭ ਕੁਝ ਛੱਡ ਛਡਾ ਕੇ ਭੱਜ ਕੇ ਆਪਣੇ ਪਿਆਰੇ ਨੂੰ ਮਿਲਾਂ। ਜੋਗਣ ਹੋਵਾਂ ਧੂਹਾਂ ਪਾਵਾਂ, ਮੈਂ 4 ਚਫੇਰੇ ਉਸ ਧੂ ਦੀ ਖਿੱਚ ਦੇ ਵਿੱਚ ਜੋਗਣ ਹੋ ਕੇ ਭੱਜ ਉੱਠਾਂ। ਤੇਰੇ ਕਾਰਨ ਮੈਂ ਮਰ ਜਾਵਾਂ, ਕਿ ਮੈਂ ਤੇਰੇ ਲਈ ਮੈਂ ਆਪਣੀ ਜਾਨ ਦੇ ਦਿਆਂ। ਤੈਂ ਮਿਲਿਆ ਮੇਰੀ ਤਾਜ਼ਗੀ ਵੋ, ਮੇਰੇ ਅੰਦਰ ਜ਼ਿੰਦਗੀ ਦੀ ਤਾਜ਼ਗੀ ਉਦੋਂ ਹੀ ਭਰੇ ਜਦੋਂ ਕਿ ਤੂੰ ਮੈਨੂੰ ਮਿਲੇ। ਰਾਤੀ ਦਰਦ ਦੇਹ ਦਰਮਾਂਦੀ, ਕਿ ਸਾਰੀ ਰਾਤ ਮੇਰੀ ਤੇਰੇ ਵਿਛੋੜੇ ਦੀ ਦਰਦ ਦੇ ਵਿੱਚ ਗੁਜ਼ਰ ਜਾਂਦੀ ਹੈ ਤੇ ਦਿਨ ਮੈਂ ਤੇਰੀ ਇੰਤਜ਼ਾਰ ਦੇ ਵਿੱਚ ਗੁਜ਼ਾਰਦਾ। ਰਾਤੀ ਦਰਦ ਦੇਹ ਦਰਮਾਂਦੀ ਮਰਨ ਅਸਾਡਾ ਵਾਜਬੀ ਵੋ। ਹੁਣ ਜੋ ਸਾਡੀ ਹਾਲਤ ਹੈ
कि रात दर्द च है दिन उड़ीक च है, जी ये लाजमी है कि असी मरना ही मरना है। हुण तेरे प्यार विछोड़े दे विच जी लिट्टां खोल गले विच पाईयां, मैं बैरागण आद दी वो। अज मैं उस तेरी याद दी विच बेबल हो के मैं अपनियां सिर नूं खोलिया, लिट्टां मेरियां गल च डिग रहीआं ने, जी लिट्टां खोल गले विच पाईयां, मैं वैराग दे विच विछोड़े दे विच पीड़ दे विच चार चफेरे एक जोगण दी तरह उस धू नूं खा के भज रहे हैं। जी कनकलूड किया उन्होंने, जंगल बेले फिरां ढूंढेंदी, कूक न सकां मारी लाज दी वो, कह हुसैन फकीर साईं दा राती दी है मैं जागदी वो। कि मैं जंगलों दे विच बेलियां दे विच उजाड़ां दे विच ढूंढदी फिरदी हैं अपने प्यारे नूं। जंगल बेले फिरां ढूंढेंदी, कूक न सकां मारी लाज दी वो। मेरे अंदर वो पीड़ है पर मैं अपने प्यारे दा नां कूक कूक के भी नहीं कह सकदी, क्योंकि मैनू जगत दी लाज आंदी है। जग दी किते ना किते मैनू शर्म उस कूकण तो रोक दिंदी है। तो ये साईं दा फकीर हुसैन जी ये कहंदा है कि मैं तो उस पीड़ दी मारी हुई दिन ते रात जागदी हैं, नींद मेरे नेड़े नहीं है, चैन मैनू नसीब नहीं है। सो ये जदों बाबा फरीद ये कहंदे ने कि बिरहा बिरहा आखी है, जी बिरहा तू सुल्तान, फरीदा जित तन बिरहा ना उपजै, तह तन जान मसान। जी सो ये जड़ा शाह हुसैन ने स्टेट कही है, ये विछोड़े दी स्टेट है, बिरहा दी स्टेट है। जी ते बाबा फरीद क्योंकि मिलन ਜਾਂ वसल ਦੀ ਪਹਿਲੀ ਸਟੇਜ ਵਿਛੋੜਾ ਹੈ। ਜੇ ਤੁਸੀਂ ਉਸ ਪੀੜ ਨੂੰ ਮਹਿਸੂਸ ਕਰਦੇ ਹੋ ਕਿ ਤੁਸੀਂ ਰੱਬ ਤੋਂ ਵਿਥਤੇ ਹੋ, ਫਿਰ ਰੱਬ ਨੂੰ ਮਿਲਣ ਦੇ ਲਈ ਤੁਹਾਡੀ ਚਾਹਨਾ ਇੰਨੀ ਹੁੰਦੀ ਹੈ ਕਿ ਜਿਵੇਂ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਕਿ ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ, ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖੜੀ ਨਿਮਾਣੀ। ਸੋ ਇਹ ਜਦੋਂ ਇਹ ਵਿਛੋੜਾ ਹੋਏਗਾ, ਜਿਹਨੂੰ ਬਾਬਾ ਫਰੀਦ ਕਹਿੰਦੇ ਨੇ ਕਿ ਜਿਸ ਤਨ 'ਚ ਇਹ ਨਹੀਂ ਹੈ ਉਹ ਤਨ ਤਾਂ ਸ਼ਮਸ਼ਾਨ ਨੇ। ਸੋ ਇਹ ਜਿਹੜੀ ਬਿਰਹਾ ਪੀੜ ਹੈ ਪਿਆਰੇ ਦੇ ਲਈ, ਇਹੀ ਵਸਲ ਦਾ ਮਿਲਾਪ ਦਾ ਉਸ ਨਿਰੰਕਾਰ ਦੇ ਨਾਲ ਮਿਲਣ ਦਾ ਕਾਰਨ ਬਣਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਜੇ ਸਾਡੇ ਅੰਦਰ ਇਹੀ ਬਿਰਹਾ ਆਪਣੇ ਪਿਆਰੇ ਨੂੰ ਨਿਰੰਕਾਰ ਨੂੰ ਮਿਲਣ ਦਾ ਉਪਜੇ ਤਾਂ ਫਿਰ ਸਤਿਗੁਰੂ ਦੀ ਬਖਸ਼ਿਸ਼ ਉਸ ਮਿਲਾਪ ਨੂੰ ਵੀ ਕਰਵਾਉਂਦੀ ਹੈ ਕਿ ਜਿਸ ਮਿਲਾਪ ਦੇ ਵਿੱਚ ਫਿਰ ਤਨ ਮਨ ਥੀਵੈ ਹਰਿਆ, ਜਿਹੜਾ ਤਨ ਔਰ ਮਨ ਉਸ ਦੀ ਯਾਦ ਦੇ ਨਾਲ ਹਰਾ ਹੋ ਜਾਂਦਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਸੋਹਣਾ ਵਿਚਾਰ ਸਾਡੇ ਦਰਸ਼ਕਾਂ ਨੂੰ ਦੱਸਿਆ। ਆਈ ਹੋਪ ਉਹ ਇਸ ਤੇ ਅਮਲ ਕਰਨਗੇ। ਵੀਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਬ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।